ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਉਹ ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਦੇ ਵਿੱਚ ਆਪ ਸਭ ਦਾ ਅਸੀਂ ਸਵਾਗਤ ਕਰਦੇ ਹਾਂ। ਅੱਜ ਮੰਗਲਵਾਰ ਦਾ ਦਿਨ ਹੈ, 31 ਜਨਵਰੀ ਹੈ ਅਤੇ ਐਗਜ਼ੈਕਟਲੀ 3 ਦਿਨ ਜੇ ਅੱਜ ਦਾ ਦਿਨ ਪਾ ਲਈਏ ਤਾਂ 4 ਦਿਨਾਂ ਬਾਅਦ ਜਿਹੜਾ ਹੈ ਇੱਥੇ ਕਹਿ ਸਕਦੇ ਹਾਂ ਜੀ ਪੰਜਾਬ ਦੇ ਵਿੱਚ ਚੋਣਾਂ ਦਾ ਦਿਨ ਆ ਜਾਣਾ ਆ। ਹਰ ਇੱਕ ਨੂੰ ਬਹੁਤ ਹੀ ਬੇਸਬਰੀ ਤੋਂ ਪਿਛਲੇ ਸਾਲ ਤੋਂ ਹੀ ਆਪਾਂ ਕਹਿ ਸਕਦੇ ਹਾਂ ਇਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਕਦੋਂ ਚੋਣਾਂ ਆਉਣਗੀਆਂ ਅਤੇ ਬਹੁਤ ਸਾਰੇ ਲੋਕ ਤਖਤਾ ਪਲਟਣ ਦੀ ਸੱਤਾਧਾਰੀ ਪਾਰਟੀ ਨੂੰ ਜਿਹੜਾ ਜੀ ਲਾਂਭੇ ਕਰਨ ਦੀ ਉਹ ਕਈ ਜਣੇ ਸੋਚ ਰਹੇ ਨੇ। ਜਿਹੜੇ ਵਿਰੋਧੀ ਧਿਰ ਵਾਲੇ ਨੇ ਉਹ ਕਹਿੰਦੇ ਨੇ ਵੀ ਇਸ ਵਾਰ ਸਾਡਾ ਜਿਹੜਾ ਜੀ ਉਹ ਸ਼ਾਇਦ ਦਾਅ ਲੱਗ ਜਾਵੇ ਅਤੇ ਇਹ ਵੀ ਸੋਚਿਆ ਜਾ ਰਿਹਾ ਵੀ ਆਮ ਆਦਮੀ ਪਾਰਟੀ ਵਾਲੇ ਵੀ ਦਾਅ ਜਿਹੜਾ ਜੀ ਇਸ ਦੇ ਵਿੱਚ ਲਾ ਸਕਦੇ ਨੇ। ਸੋ ਦੇਖਣ ਵਾਲਾ ਉਹ ਦਿਨ ਰਹੇਗਾ ਕਿਸ ਤਰੀਕੇ ਦੇ ਨਾਲ ਇਹ ਜਮਹੂਰੀਅਤ ਦਾ ਜਸ਼ਨ ਜਿਹੜਾ ਆ ਉਸ ਦਿਨ ਜਿਹਨੂੰ ਕਿਹਾ ਜਾਂਦਾ ਵੀ ਜਦੋਂ ਚੋਣਾਂ ਹੁੰਦੀਆਂ ਜਮਹੂਰੀਅਤ ਦਾ ਜਸ਼ਨ ਮਨਾਇਆ ਜਾਂਦਾ ਹੈ। ਸੋ ਕਿਸ ਤਰੀਕੇ ਦੇ ਨਾਲ ਹੁੰਦਾ ਆ ਜਿਹੜੀ ਆ ਕੁੱਟਮਾਰ ਦੀਆਂ ਵੀ ਖਬਰਾਂ ਜਿਹੜੀਆਂ ਆ ਪਿਛਲੇ ਦਿਨਾਂ ਦੇ ਵਿੱਚ ਜਦੋਂ ਕਿਤੇ ਇਲੈਕਸ਼ਨਾਂ ਹੁੰਦੀਆਂ ਆਉਂਦੀਆਂ ਰਹੀਆਂ, ਪਰ ਪੰਜਾਬ ਦੇ ਵਿੱਚ ਬਹੁਤਾਤ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਹੀ ਜਿਹੜਾ ਦੇਖਿਆ ਜਾਂਦਾ ਹੈ ਵੀ ਜਿਹੜੀਆਂ ਚੋਣਾਂ ਆ ਉਹ ਹੋ ਜਾਂਦੀਆਂ। ਅਤੇ ਆਮ ਮੁਲਕ ਦੇ ਮੁਕਾਬਲੇ ਇੱਥੇ ਕਿਤੇ ਨਾ ਕਿਤੇ ਚੋਣਾਂ ਦੇ ਵਿੱਚ ਲੋਕ ਜ਼ਿਆਦਾ ਦਿਲਚਸਪੀ ਰੱਖਦੇ ਨੇ ਅਤੇ ਜ਼ਿਆਦਾ ਮਾਤਰਾ ਦੇ ਵਿੱਚ ਜਿਹੜੇ ਆ ਉਹ ਉਸ ਦੇ ਵਿੱਚ ਹਿੱਸਾ ਲੈਂਦੇ ਨੇ, ਵੋਟਾਂ ਪਾਉਣ ਦੇ ਲਈ ਉਹ ਜਾਂਦੇ ਨੇ। ਸੋ ਉਸੇ ਹੀ ਚੀਜ਼ ਦੀ ਜਿਹੜਾ ਇਹ ਪ੍ਰੋਗਰਾਮ ਆ ਵੱਖ-ਵੱਖ ਉਮੀਦਵਾਰਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ ਇਸ ਪ੍ਰੋਗਰਾਮ ਦੇ ਜ਼ਰੀਏ। ਪੰਜਾਬੀ ਰੇਡੀਓ USA ਦਾ ਜਿਹੜਾ ਪ੍ਰੋਗਰਾਮ ਆ ਪੰਜਾਬ ਚੋਣ ਦੰਗਲ, ਸੋ ਉਸ ਦੇ ਵਿੱਚ ਅੱਜ ਜਿਹੜੀ ਅਸੀਂ ਤੁਹਾਡੀ ਗੱਲਬਾਤ ਆ ਉਹ ਕਰਵਾਉਣੀ ਆ ਪਲਵਿੰਦਰ ਕੌਰ ਜਿਹੜੇ ਹੈਗੇ ਨੇ ਹਲਕਾ ਸ਼ਤਰਾਣਾ ਤੋਂ, ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਨਾਲ ਜਿਹੜੀ ਉਹ ਗੱਲ ਕਰਾਵਾਂਗੇ। ਮੇਰੀ ਹੁਣੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨਾਲ ਗੱਲ ਹੋਈ ਸੀ, ਕਹਿੰਦੇ ਜੀ ਇੱਕ ਜਿਹੜੀ ਲਾਸਟ ਮੀਟਿੰਗ ਦੇ ਵਿੱਚ ਉਹ ਬੈਠੇ ਹੋਏ ਨੇ ਅਤੇ 5-7 ਮਿੰਟਾਂ ਦੇ ਵਿੱਚ ਕਹਿੰਦੇ ਜੀ ਪਲੀਜ਼ ਸਾਨੂੰ ਕੋਂਟੈਕਟ ਕਰ ਲਿਓ। ਸੋ ਆਪਾਂ ਥੋੜ੍ਹਾ ਜਿਹਾ ਉਨੀ ਦੇਰ ਤੱਕ ਆਪਾਂ ਇੰਤਜ਼ਾਰ ਜਿਹੜਾ ਜੀ ਕਰ ਸਕਦੇ ਹਾਂ, ਪਰ ਕੁਛ ਨਾ ਕੁਛ ਜਿਹੜਾ ਜੀ ਉਹ ਜ਼ਰੂਰ ਤੁਹਾਡੇ ਸਾਹਮਣੇ ਜਿਹੜਾ ਉਹ ਜ਼ਰੂਰ ਲੈ ਕੇ ਆਉਂਦੇ ਜਾਵਾਂਗੇ। ਗੱਲਾਂ ਬਾਤਾਂ ਜਿਹੜੀਆਂ ਉਹ ਜ਼ਰੂਰ ਕਰਾਂਗੇ ਵੀ ਇਸ ਟਾਈਮ ਜੇ ਆਪਾਂ ਚੋਣ ਸਰਗਰਮੀਆਂ ਦੇ ਉੱਤੇ ਨਜ਼ਰ ਮਾਰੀਏ। ਇੱਕ ਹੁਣੇ ਪੜ੍ਹ ਰਿਹਾ ਸੀ, ਦੇਖ ਰਿਹਾ ਸੀਗਾ ਵੀ ਭਗਵੰਤ ਮਾਨ ਹੁਣਾਂ ਦੇ ਉੱਤੇ ਇੱਕ ਜਿਹੜੀ ਆ ਇੱਕ ਅਖਬਾਰ ਦੀ ਰਿਪੋਰਟ ਆਈ ਸੀ ਵੀ ਸ਼ਾਇਦ ਉਹ ਕਿਤੇ ਡਿੱਗ ਪਏ। ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਤੀ। ਵੀਡੀਓ ਦੇ ਵਿੱਚ ਕਈਆਂ ਦਾ ਇਹ ਮੰਨਣਾ ਵੀ ਉਹ ਕਹਿੰਦੇ ਵੀ ਉਹਨਾਂ ਨੇ ਧਮਕੀ ਭਰੇ ਲਹਿਜੇ ਦੇ ਵਿੱਚ ਗੱਲ ਕੀਤੀ ਆ ਵੀ ਅਸੀਂ ਦੇਖ ਲਾਂਗੇ, ਇੱਦਾਂ ਆ ਉੱਦਾਂ ਆ। ਉਹ ਗੱਲਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਕਈਆਂ ਨੂੰ ਉਹ ਚੀਜ਼ ਪਸੰਦ ਨਹੀਂ ਆਈ। ਅਜੇ ਉਹ ਗੱਲ ਅਜੇ ਹੋਈ ਸੀ ਅਤੇ ਥੋੜ੍ਹੇ ਚਿਰ ਦੇ ਬਾਅਦ ਦੇ ਵਿੱਚ ਜਿਹੜਾ ਡਿਪਟੀ CM ਸੁਖਬੀਰ ਬਾਦਲ ਉਹਨੇ ਆਮ ਆਦਮੀ ਪਾਰਟੀ ਨੂੰ ਗੱਲ ਕਰਦੇ ਕਰਦੇ ਗਾਲਾਂ ਜਿਹੜੀਆਂ ਜੀ ਉਹ ਕੱਢ ਦਿੱਤੀਆਂ। ਇਹ ਜਿਹੜੀਆਂ ਇਸ ਟਾਈਮ ਜਿਹੜਾ ਚੋਣ ਦੇਖੋ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਜੀ ਉਹ ਚੱਲ ਰਹੀ ਆ। ਕੋਈ ਇੱਕ ਦੂਜੇ ਨੂੰ ਗਾਲਾਂ ਕੱਢ ਰਿਹਾ, ਕੋਈ ਕਿਸੇ ਨੂੰ ਧਮਕੀਆਂ ਭਰੀ ਗੱਲ ਕਰ ਰਿਹਾ ਆ। ਸੋ ਬਹੁਤ ਕੁਛ ਉਤਲ ਪਤਲ ਜਿਹੜੀ ਆ ਉਹ ਚੱਲ ਰਹੀ ਆ। ਸੋ ਆਪਾਂ ਦੇਖਦੇ ਹਾਂ ਵੀ ਕੀ ਬਣਦਾ ਆ ਕੀ ਨਹੀਂ ਬਣਦਾ ਆ। ਉੱਧਰ ਆਮ ਆਦਮੀ ਪਾਰਟੀ ਦੇ ਜਿਹੜੇ ਅਰਵਿੰਦ ਕੇਜਰੀਵਾਲ ਗੁਰਿੰਦਰ ਸਿੰਘ ਹੁਣਾਂ ਨੂੰ RP ਸਿੰਘ ਹੁਣਾਂ ਨੂੰ ਮਿਲੇ, ਉਸ ਦੇ ਵਿੱਚ ਜਿਹੜੇ ਵਿਰੋਧੀ ਧਿਰ ਆ ਉਹਨਾਂ ਨੇ ਰੌਲਾ ਪਾ ਤਾ ਵੀ ਇਹ ਤਾਂ ਅੱਤਵਾਦੀ ਹੈ, ਇਹ ਆ। ਹੁਣੇ ਮੈਂ ਦੇਖ ਰਿਹਾ ਸੀਗਾ ਵੀ ਪ੍ਰਕਾਸ਼ ਬਾਦਲ ਦੀਆਂ ਬਹੁਤ ਤਸਵੀਰਾਂ ਉਹਨਾਂ ਦੇ ਨਾਲ ਦੇਖੀਆਂ ਜਾਂਦੀਆਂ। ਨਾਲੇ ਜਦੋਂ ਕੋਰਟ ਨੇ, ਜਦੋਂ ਅਦਾਲਤ ਨੇ ਇਹ ਫੈਸਲੇ ਦੇ ਵਿੱਚ ਉਹਨਾਂ ਨੂੰ ਉਹ ਸਾਰੇ ਦੋਸ਼ਾਂ ਤੋਂ ਮੁਕਤ ਕਰਤਾ, ਬਰੀ ਕਰਤਾ, ਬਾਇਜ਼ਤ ਬਰੀ ਕਰਤਾ, ਅਤੇ ਫਿਰ ਉਹ ਕਿਹੜੇ ਮੂੰਹ ਦੇ ਨਾਲ ਉਹਨੂੰ ਅੱਤਵਾਦੀ ਜਿਹੜੇ ਆ ਜੀ ਉਹ ਆਖੀ ਜਾਂਦੇ ਆ। ਇੱਕ ਤਾਂ ਮੈਨੂੰ ਇੱਥੋਂ ਦੇ ਜਿਹੜਾ ਉਹ ਮੀਡੀਆ ਆ ਉਹਦੀ ਜਿਹੜੀ ਆ ਟੋਟਲੀ ਸਮਝ ਜਿਹੜੀ ਉਹ ਨਹੀਂ ਆਉਂਦੀ। ਉੱਦਾਂ ਜਿੱਦਾਂ ਕੱਲ੍ਹ ਵੀ ਆਏ ਸੀ ਉਹ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਕਹਿੰਦੇ ਸੀ ਵੀ ਉਹਨਾਂ ਦੇ ਉੱਤੇ ਦੋਸ਼ ਕਿਉਂਕਿ ਅਜੇ ਅਦਾਲਤ ਨੇ ਨਹੀਂ ਕੀਤੇ ਇਸ ਲਈ ਆਪਾਂ ਉਹਨਾਂ ਨੂੰ ਦੋਸ਼ੀ ਨਹੀਂ ਕਹਿ ਸਕਦੇ, ਅਤੇ ਜੇ ਇਹਨਾਂ ਨੂੰ ਅਦਾਲਤ ਨੇ ਹੁਣ ਬਰੀ ਵੀ ਕਰ ਦਿੱਤਾ ਉਹਨਾਂ ਨੂੰ ਤਾਂ ਵੀ ਅੱਤਵਾਦੀ ਜਿਹੜੇ ਜੀ ਉਹ ਆਖੀ ਜਾਂਦੇ ਆ। ਜਿਨ੍ਹਾਂ ਨੇ ਅਸਲ ਦੇ ਵਿੱਚ ਲੋਕਾਂ ਦਾ ਘਾਣ ਕੀਤਾ ਆ ਉਹਨਾਂ ਨੂੰ ਇਹ ਦੋਸ਼ੀ ਨਹੀਂ ਕਹਿ ਸਕਦੇ, ਉਹਨਾਂ ਨੂੰ ਕਲੀਨ ਚਿੱਟਾਂ ਦੇਈ ਜਾਂਦੇ ਨੇ ਜਿਹੜੇ ਇੱਥੋਂ ਦੇ ਆ, ਅਤੇ ਬਾਕੀ ਜਿਨ੍ਹਾਂ ਨੂੰ ਬਰੀ ਕਰ ਦਿੱਤਾ ਆ ਉਹਨਾਂ ਨੂੰ ਜਿਹੜਾ ਜੀ ਕਹਿੰਦੇ ਉਹ ਅੱਤਵਾਦੀ ਨੇ। ਸੋ ਇਹ ਇੱਕ ਮੀਡੀਆ ਦਾ ਤੁਸੀਂ ਨਜ਼ਰੀਆ ਦੇਖ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਵੀ ਕੋਈ ਸਿੱਖ ਸੰਘਰਸ਼ ਦੇ ਵਿੱਚ ਰਿਹਾ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਥੱਲੇ ਲਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਕਰ ਰਹੇ ਨੇ। ਬਾਕੀ ਜਿਹੜੀਆਂ ਹੁਣ ਉਹ ਤਸਵੀਰਾਂ ਪ੍ਰਕਾਸ਼ ਬਾਦਲ ਦੀਆਂ ਉਹਦੇ ਨਾਲ ਜਿਹੜੀਆਂ ਉਹਨਾਂ ਦੇ ਨਾਲ ਗੁਰਿੰਦਰ ਸਿੰਘ ਹੁਣਾਂ ਦੇ ਨਾਲ ਆ ਰਹੀਆਂ, RP ਸਿੰਘ ਹੁਣਾਂ ਨਾਲ ਆ ਰਹੀਆਂ ਆ। ਸੋ ਹੁਣ ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਵਾਲੇ ਅਰਵਿੰਦ ਕੇਜਰੀਵਾਲ ਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਕਰੋ, ਉਹਨਾਂ ਨੂੰ ਅੰਦਰ ਕਰ ਦਿਓ ਅਤੇ ਉੱਤੇ ਦੇਸ਼ ਧਰੋਹ ਦਾ ਜਿਹੜਾ ਆ
ਉਹ ਪਰਚਾ ਦਰਜ ਕਰਦੇ ਹੋ। ਉੱਧਰਲੇ ਪਾਸੇ ਜਦੋਂ ਹੁਣ ਇਹ ਤਸਵੀਰਾਂ ਆਈਆਂ ਤਾਂ ਹੁਣ ਕੀ ਪ੍ਰਕਾਸ਼ ਬਾਦਲ ਦੇ ਉੱਤੇ ਵੀ ਇੱਦਾਂ ਕਰਨਗੇ? ਕੀ ਮਾੜਾ ਜਿਹਾ ਵੀ ਉੱਤੇ ਖੁਸਕਣਗੇ? ਕੀ ਉਹ ਬੋਲਣਗੇ? ਇਹ ਜਿਹੜੀਆਂ ਗੱਲਾਂ ਆ ਹੁਣ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਵੀ ਹੋ ਕੀ ਰਿਹਾ ਹੈ, ਵੀ ਕਿਸ ਤਰੀਕੇ ਦੇ ਨਾਲ ਜੇ ਕੋਈ ਪਾਰਟੀ ਉੱਭਰ ਕੇ ਸਾਹਮਣੇ ਆ ਰਹੀ ਹੈ। ਕਿਉਂਕਿ ਜਿਹੜੀਆਂ ਦੋ ਰਵਾਇਤੀ ਪਾਰਟੀਆਂ ਇਸ ਟਾਈਮ ਹੈਗੀਆਂ, ਕਾਂਗਰਸ ਆ ਅਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਜਿਹੜਾ ਸੰਗਠਨ ਆ, ਜਿਹੜਾ ਗੱਠਜੋੜ ਆ, ਉਹ ਉਸ ਨੂੰ ਜਿਹੜਾ ਜੀ ਖਤਰਾ ਆ। ਅਤੇ ਉਸ ਖਤਰੇ ਦੇ ਤਹਿਤ ਜਿਹੜਾ ਉਹਨਾਂ ਨੂੰ ਇਹ ਆ ਵੀ ਜੇ ਸਾਡੀ ਸੱਤਾ ਇੱਕ ਦੂਜੇ ਦੀ ਬਜਾਏ ਕਿਸੇ ਹੋਰ ਕੋਲ ਚਲੇਗੀ ਤਾਂ ਹੋ ਸਕਦਾ ਵੀ ਜਿਹੜੀਆਂ ਕੀਤੀਆਂ ਹੋਈਆਂ ਸਾਡੇ ਜਿਹੜੇ ਕਾਰਨਾਮੇ ਜਾਂ ਕਹਿ ਲਓ ਜਾਂ ਕਰਤੂਤਾਂ ਕਹਿ ਲਓ, ਜੇ ਲੋਕਾਂ ਦੇ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਫਿਰ ਇਹ ਇੱਕ ਖਤਰੇ ਵਾਲੀ ਘੰਟੀ ਆ ਸਾਰਿਆਂ ਦੇ ਲਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਆ ਵੀ ਉਹ ਜਿਹੜਾ ਜੀ ਉਸ ਦੇ ਵਿੱਚ ਕੁਛ ਕਰ ਵੀ ਨਾ ਸਕਣ ਅਤੇ ਬਾਅਦ ਦੇ ਵਿੱਚ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਦੇਸ਼ ਨਿਕਾਲੇ ਵਾਲੀ ਗੱਲ ਜਿਹੜੀ ਹੈ ਜੀ ਹੋ ਜਾਂਦੀ ਆ। ਉਹਨਾਂ ਨੂੰ ਆਪ ਹੀ ਜਿਹੜਾ ਆ ਉੱਥੋਂ ਬਾਹਰ ਜਿਹੜਾ ਉਹ ਰਹਿਣਾ ਪਊਗਾ, ਵਾਪਸ ਨਹੀਂ ਆਉਣਗੇ ਡਰਦੇ। ਸ਼ਾਇਦ ਇਹ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਖਤਰਾ ਇਹ ਲੱਗ ਰਿਹਾ ਹੋਵੇ। ਪਰ ਦੇਖੋ ਗੱਲ ਇਹ ਆ ਵੀ 10 ਸਾਲ ਇਸ ਸਰਕਾਰ ਨੂੰ ਮਿਲੇ ਆ, ਇਸ ਤੋਂ ਪਹਿਲਾਂ ਵੀ ਜਿਹੜੀ ਕਾਂਗਰਸ ਦੀ ਪਾਰਟੀ ਦੀ ਸਰਕਾਰ ਆ ਉਹਨਾਂ ਨੂੰ ਵੀ ਮਿਲਦੇ ਰਹੇ ਆ। ਸੋ ਉਹ ਸਾਰਾ ਕੁਛ ਹੁੰਦਾ ਰਿਹਾ ਆ। ਗੱਲ ਆ ਵੀ ਜੇ ਉਹ ਸਮੇਂ ਸਿਰ ਲੋਕਾਂ ਦੀ ਜਿਹੜੀਆਂ ਗੱਲਾਂ ਆ ਉਹ ਕਰ ਦਿੰਦੇ, ਜੇ ਲੋਕਾਂ ਦੇ ਉਹ ਕੰਮ ਉਹ ਕਰ ਦਿੰਦੇ ਤਾਂ ਸ਼ਾਇਦ ਅੱਜ ਉਹਨਾਂ ਨੂੰ ਇਹ ਨੌਬਤ ਜਿਹੜੀ ਆ ਉਹ ਨਾ ਦੇਖਣੀ ਪੈਂਦੀ। ਬਾਕੀ ਅਜੇ ਵੀ ਲੋਕਾਂ ਦੇ ਹੱਥ ਜਿਹੜੀ ਹੈ ਜੀ ਇਹਨਾਂ ਸਾਰੇ ਸਿਆਸੀ ਪਾਰਟੀਆਂ ਦਾ ਜਿਹੜਾ ਭਵਿੱਖ ਉਹ ਹੈਗਾ ਆ। 4 ਦਿਨਾਂ ਦੇ ਵਿੱਚ 3-4 ਦਿਨਾਂ ਦੇ ਵਿੱਚ ਉਹਨਾਂ ਨੇ EVM ਮਸ਼ੀਨਾਂ ਦੇ ਵਿੱਚ ਜਿਹੜਾ ਆ ਉਹ ਬੰਦ ਕਰ ਦੇਣਾ ਅਤੇ 11 ਮਾਰਚ ਨੂੰ ਫਿਰ ਉਹ ਜਿਹੜਾ ਭਵਿੱਖ ਆ ਉਹ ਅਸਲ ਦੇ ਵਿੱਚ ਸਾਹਮਣੇ ਆਉਣਾ ਆ ਵੀ ਕਿਹੜੇ ਪਾਸੇ ਨੂੰ ਊਂਠ ਜਿਹੜਾ ਆ ਉਹ ਬੈਠਦਾ ਹੈ, ਕਰਵਟ ਜਿਹੜਾ ਜੀ ਉਹ ਲੈਂਦਾ ਹੈ। ਬਾਕੀ ਹੁਣ ਜਿੱਦਾਂ ਮੈਂ ਦੱਸਿਆ ਸੀਗਾ ਵੀ ਅੱਜ ਆਪਣੀ ਗੱਲਬਾਤ ਆ ਉਹ ਆਪਾਂ ਕੱਲ ਕਰਨ ਜਾ ਰਹੇ ਹਾਂ ਪਲਵਿੰਦਰ ਕੌਰ ਜੀ, ਆਮ ਆਦਮੀ ਪਾਰਟੀ ਦੇ ਹਲਕਾ ਸ਼ਤਰਾਣਾ ਤੋਂ ਜਿਹੜੇ ਉਮੀਦਵਾਰ ਐਲਾਨੇ ਗਏ ਨੇ, ਇਸ ਟਾਈਮ ਆਪਣੇ ਨਾਲ ਜੁੜ ਚੁੱਕੇ ਨੇ। ਆਓ ਉਹਨਾਂ ਦੇ ਨਾਲ ਜਿਹੜੀ ਆਪਾਂ ਗੱਲਬਾਤ ਆ ਸ਼ੁਰੂ ਕਰਦੇ ਹਾਂ। ਪਲਵਿੰਦਰ ਕੌਰ ਜੀ, ਨਿੱਕੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਅਤੇ ਸਭ ਤੋਂ ਪਹਿਲਾਂ ਆਪਾਂ ਇਹੀ ਗੱਲ ਕਰ ਲਈਏ ਪਲਵਿੰਦਰ ਕੌਰ ਜੀ ਵੀ ਤੁਹਾਡਾ ਆਮ ਆਦਮੀ ਪਾਰਟੀ ਦੇ ਵਿੱਚ ਹੀ ਕਿਉਂ ਆਉਣਾ ਹੋਇਆ? ਆਪਾਂ ਜਿੱਦਾਂ ਵੈਸੇ ਤਾਂ ਦੇਖਿਆ ਹੀ ਆ ਵੀ 2 ਰਵਾਇਤੀ ਪਾਰਟੀਆਂ, ਹੋਰ ਵੀ ਬਹੁਤ ਸਾਰੀਆਂ ਪਾਰਟੀਆਂ, ਤੁਸੀਂ ਆਮ ਆਦਮੀ ਪਾਰਟੀ ਨੂੰ ਹੀ ਕਿਉਂ ਚੁਣਿਆ? ਪਲਵਿੰਦਰ ਜੀ ਦੱਸਣਾ ਚਾਹੂੰਗੀ ਕਿ ਮੈਂ ਹਾਂਜੀ ਸਰ ਜੀ ਹਾਂਜੀ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗੀ ਕਿ ਮੈਂ ਆਪਣੇ ਪਿੰਡ ਹਰਿਓ ਦੀ ਮੌਜੂਦਾ ਸਰਪੰਚ ਹਾਂ ਜੀ। ਇੰਡੀਪੈਂਡੈਂਟਲੀ ਇਲੈਕਸ਼ਨ ਜਿੱਤ ਕੇ ਮੈਂ ਸਰਪੰਚ ਬਣੀ ਸੀ ਜੀ। ਹਾਂਜੀ ਜੀ। ਪਿੰਡ ਦੇ ਖੋਤੀ ਕਾਂਗਰਸ ਤੇ ਅਕਾਲੀ ਦਲ ਦੇ ਜਿਹੜੇ ਲੀਡਰ ਸੀ ਉਹਨਾਂ ਨੇ ਮੇਰੇ ਕੰਮ ਦੇ ਵਿੱਚ ਪੈਰ ਤੇ ਡਿੱਕਾ ਲਾਇਆ ਕਿਉਂਕਿ ਉਹਨਾਂ ਦਾ ਸਰਕਾਰ ਦੇ ਵਿੱਚ ਕਾਫੀ ਅਸਰ ਰਸੂਖ ਸੀ ਜੀ। ਉਹਨਾਂ ਨੂੰ ਐ ਸੀ ਕਿ ਵੀ ਸਾਡੀ ਪਕੜ ਹੈ ਜਿਹੜੀ ਉਹ ਪਿੰਡ 'ਚ ਜਿਹੜੀ ਕਮਜ਼ੋਰ ਹੋ ਜਾਏਗੀ ਜੇ ਇੱਕ ਸਧਾਰਨ ਜਿਹਾ ਇਨਸਾਨ ਕੰਮ ਕਰ ਜਾਏਗਾ। ਤੇ ਉਸ ਕੜੀ ਤਹਿਤ ਉਹਨਾਂ ਨੇ ਹਰ ਕੰਮ ਤੇ ਢਿੱਕਾ ਲਾਇਆ ਤੇ ਲੋਕਾਂ ਨੂੰ ਮੈਂ ਕੰਮ ਦੇਣਾ ਚਾਹੁੰਦੀ ਸੀ, ਪਰ ਉਹਨਾਂ ਨੇ ਢਿੱਕੇ ਲਾਉਣ ਕਰਕੇ ਬਹੁਤ ਮੈਨੂੰ ਮੁਸ਼ਕਿਲਾਂ ਆਈਆਂ। ਫਿਰ ਮੈਂ ਲੋਕਾਂ ਅੱਗੇ ਤਾਂ ਸੱਚ ਮੈਨੂੰ ਰੱਖਣਾ ਹੀ ਪੈਣਾ ਸੀ ਜੀ। ਲੋਕ ਹੀ ਇਕੱਠੇ ਕਰਕੇ ਜਨਵਰੀ 2014 ਦੇ ਵਿੱਚ ਮੈਂ ਜਿਹੜੀ ਮਤਲਬ ਆਪਣੇ ਪਿੰਡ ਦੇ ਲੋਕ ਸੀ ਤੇ ਮੇਰੀ ਜਿਹੜੀ ਪੰਚਾਇਤ ਸੀਗੀ ਉਹਨਾਂ ਨੂੰ ਮੈਂ ਇਹੀ ਗੱਲ ਦੱਸੀ ਕਿ ਤੁਸੀਂ ਕੰਮ ਚਾਹੁੰਦੇ ਆ ਤੇ ਕੰਮ ਦੇ ਵਿੱਚ ਆ ਪ੍ਰੋਬਲਮ ਆ, ਅਸੀਂ ਸਭ ਦੱਸਿਆ ਉਹਨਾਂ ਨੂੰ। ਤੇ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਕਿ ਹੁਣ ਦੱਸੋ ਸਾਡੇ ਲਈ ਕੀ ਰਾਹ ਆ ਵੀ ਇਹ ਇਨਸਾਨ ਜਾਂ ਇਹ ਜਿਹੜੀਆਂ ਸਿਆਸਤਦਾਨ ਪਾਰਟੀਆਂ ਨੇ ਉਹਦੇ ਵਿੱਚ ਸੱਚ ਦੀ ਕੋਈ ਮਤਲਬ ਕਿ ਕੀਮਤ ਨਹੀਂ ਹੈਗੀ ਜੀ। ਤੇ ਫਿਰ ਸਾਨੂੰ ਸਾਡੇ ਪਿੰਡ ਦੇ ਵਿੱਚ ਜਿਹੜਾ ਸਾਡਾ ਕੱਟ ਸੀਗਾ ਉਹਦੇ ਵਿੱਚ ਸਾਡੀ ਪੰਚਾਇਤ ਨੂੰ ਲੋਕਾਂ ਨੇ ਹੀ ਆਮ ਆਦਮੀ ਪਾਰਟੀ ਦੇ ਜਿਹੜਾ ਲੜ ਫੜਾਤਾ ਸੀ। ਠੀਕ ਹੈ। ਜਨਵਰੀ 2014 ਤੋਂ ਲੈ ਕੇ MP ਇਲੈਕਸ਼ਨ ਤੋਂ ਹੁਣ ਤੱਕ ਆਮ ਆਦਮੀ ਪਾਰਟੀ ਨਾਲ ਪੂਰੀ ਡੈਡੀਕੇਸ਼ਨ ਦੇ ਨਾਲ ਵਰਕ ਕਰਦੇ ਆ ਰਹੇ ਹਾਂ ਜੀ। ਇਸੇ ਵਰਕ ਦੀ ਬਦੌਲਤ ਆਮ ਆਦਮੀ ਪਾਰਟੀ ਨੇ ਜਿਹੜਾ ਆ ਮੈਨੂੰ ਹਲਕੇ ਦੇ ਵਿੱਚ ਸੇਵਾ ਦਾ ਮੌਕਾ ਦਿੱਤਾ ਜੀ। ਅਤੇ ਤੁਸੀਂ ਇੱਕ ਪਿੰਡ ਦੇ ਸਰਪੰਚ ਤੋਂ ਐਡੇ ਵੱਡੇ ਹਲਕੇ ਦੇ ਵਿੱਚ ਜਿਹੜੇ ਤੁਸੀਂ ਹੁਣ ਇੱਕ ਉਮੀਦਵਾਰ ਬਣੇ ਹੋ, ਇੱਕ ਪਿੰਡ ਵਾਲੇ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਉੱਥੋਂ ਦੇ ਜਿਹੜੇ ਪੁਰਾਣੇ ਬੰਦੇ ਸੀ ਉਹ ਕੰਮ ਕਰਨ ਤੋਂ ਤੁਹਾਨੂੰ ਅੜਚਨਾ ਪਾ ਰਹੇ ਸੀਗੇ, ਤੁਸੀਂ ਹੁਣ ਜੇ ਜਿੱਤ ਜਾਂਦੇ ਹੋ ਇਸ ਹਲਕੇ ਦੇ ਵਿੱਚ ਤੇ ਤੁਸੀਂ ਇਹ ਸਾਰੀਆਂ ਔਕੜਾਂ ਨੂੰ ਕਿੱਦਾਂ ਪਾਰ ਕਰੋਗੇ? ਕਿਉਂਕਿ ਇਹਨਾਂ ਔਕੜਾਂ ਨੂੰ ਇਸ ਤਰ੍ਹਾਂ ਪਾਰ ਕਰੂੰਗੀ ਕਿਉਂਕਿ ਜਿਹੜਾ ਸਿਸਟਮ ਹੈ ਉੱਪਰੋਂ ਸਿਸਟਮ ਸੈੱਟ ਹੋ ਰਿਹਾ। ਜਦੋਂ ਸਰਕਾਰ ਚੇਂਜ ਹੋ ਜਾਏਗੀ ਸਾਡਾ ਜਿਹੜਾ ਮੁੱਢ ਹੈ, ਸਾਡਾ ਮੁੱਢ ਇਮਾਨਦਾਰ ਹੈ। ਉਸ ਤੋਂ ਬਾਅਦ ਜਿਹੜੇ ਅਸੀਂ ਉਹਦੇ ਪਿੱਛੇ ਆ, ਉਹਦੀ ਸੈਨਾ ਆ,
ਜਾਂ ਉਹਦੇ ਟਾਹਣੀਆਂ ਪੱਤੇ ਅਸੀਂ ਫੁੱਲਣਾ, ਉਹ ਤਾਂ ਉਸੇ ਪੂਰਨਿਆਂ ਤੇ ਚੱਲਾਂਗੇ। ਹੁਣ ਉਹ ਰਵਾਇਤੀ ਪਾਰਟੀ ਦੇ ਵਿੱਚ ਜਿਹੜੇ ਉਹਨਾਂ ਦੇ ਮੁੱਢ ਨੇ, ਉਹਨਾਂ ਨੇ ਪੂਰਾ ਸਿਸਟਮ ਹੀ ਖਰਾਬ ਕੀਤਾ ਹੋਇਆ ਹੈ। ਗੱਲ ਇਕੱਲੀ ਇੱਕ ਪਾਰਟੀ ਦੀ ਨਹੀਂ, ਪਾਰਟੀ ਕੋਈ ਮਾੜੀ ਨਹੀਂ ਹੈਗੀ, ਗੱਲ ਹੈ ਕਿ ਉਹਦੇ ਵਿੱਚ ਅੱਗੇ ਜਿਹੜੇ ਆਗੂ ਸਾਹਿਬਾਨ ਨੇ ਉਹ ਸਿਸਟਮ ਨੂੰ ਕਿਵੇਂ ਕਿਵੇਂ ਚਲਾ ਰਹੇ ਨੇ। ਗੱਲ ਉੱਥੇ ਉਹ ਸਿਸਟਮ ਹੀ ਸਾਰਾ ਟੋਟਲ ਸਿਸਟਮ ਹੀ ਕਰਪਟ ਸੀ। ਤੇ ਉੱਥੇ ਇੱਕ ਮੇਰੇ ਬੰਦੇ ਦੀ ਇਕੱਲੇ ਦੀ ਪੇਸ਼ ਆ ਜਾਣੀ ਕੋਈ ਸੌਖਾ ਕੰਮ ਨਹੀਂ ਸੀਗਾ। ਹੁਣ ਸਾਨੂੰ ਸਿਸਟਮ ਆਲ ਓਵਰ ਪੰਜਾਬ ਦੇ ਵਿੱਚ ਜਿਹੜਾ ਬਦਲਿਆ ਮਿਲੇਗਾ, ਉਹਦੇ ਵਿੱਚ ਆਲ ਓਵਰ ਤਾਂ ਮੈਨੂੰ ਕੰਮ ਕਰਨ ਦੀ ਪੂਰੀ ਖੁੱਲ੍ਹ ਮਿਲੇਗੀ, ਜਿਹਦੇ ਨਾਲ ਮੇਰੀ ਜੋ ਵੀ ਮੇਰੇ 'ਚ ਸਟੈਮੀਨਾ ਆਇਆ ਕੰਮ ਕਰਨ ਦਾ ਜਾਂ ਜਜ਼ਬਾ ਆ, ਮੈਂ ਉਹਨੂੰ ਬਹੁਤ ਚੰਗੇ ਤਰੀਕੇ ਨਾਲ ਮਤਲਬ ਕਿ ਅੱਗੇ ਆਪਣੀ ਲਊਂਗੀ ਕੰਮ ਦੇ ਵਿੱਚ ਜੀ। ਜੀ ਅਤੇ ਪਲਵਿੰਦਰ ਕੌਰ ਜੀ, ਇਸ ਟਾਈਮ ਹੁਣ ਜਦੋਂ ਤੁਸੀਂ ਉੱਥੇ ਤੁਹਾਡੀ ਆਪਣੇ ਹਲਕੇ ਦੇ ਲੋਕਾਂ ਨੂੰ ਤੁਸੀਂ ਮਿਲਦੇ ਹੋ, ਕੀ ਸਮੱਸਿਆਵਾਂ ਨੇ ਇਸ ਟਾਈਮ ਉਹਨਾਂ ਦੀਆਂ ਜਿਹੜੀਆਂ ਮੇਜਰ ਨੇ, ਅਤੇ ਕੀ ਤੁਹਾਡੇ ਕੋਲ ਉਸ ਦੇ ਸੋਲਿਊਸ਼ਨ ਨੇ? ਹਾਂਜੀ, ਮੇਜਰ ਸਮੱਸਿਆਵਾਂ ਨੇ ਜਿਹੜੀਆਂ ਉਹ ਇੱਕ ਮੇਜਰ ਸਮੱਸਿਆਵਾਂ ਸਰ ਹੈਲਥ ਤੇ ਐਜੂਕੇਸ਼ਨ ਦੇ ਨਾਮ ਤੇ ਹਲਕਾ ਸ਼ੁਤਰਾਣਾ ਦੇ ਵਿੱਚ ਕੁਛ ਵੀ ਨਹੀਂ ਹੈਗਾ। ਅੱਛਾ ਜੀ। ਤੇ ਜਿਸ ਕਰਕੇ ਇਹ ਹੀ ਪ੍ਰੋਬਲਮਸ ਆ ਜਿਹੜੀਆਂ ਸਾਡਾ ਬੇਸ ਹੈ, ਜਿਹਦੇ ਲਈ ਅਸੀਂ ਸੋਲਿਊਸ਼ਨ ਸਾਨੂੰ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਲੈਂਦੀ ਹੈ ਕਿ ਉਹਨਾਂ ਨੇ ਹੈਲਥ ਤੇ ਐਜੂਕੇਸ਼ਨ ਤੇ ਖਾਸ ਧਿਆਨ ਦੇਣਾ। ਤੀਸਰਾ ਜਿਹੜਾ ਸਾਡਾ ਬੇਰੁਜ਼ਗਾਰੀ ਹੈ, ਉਹਨੂੰ ਸਭ ਤੋਂ ਜ਼ਿਆਦਾ ਧਿਆਨ ਦੇਣਾ ਜੀ। ਤੇ ਉਹਦੇ ਲਈ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਆ ਉਹ ਬਹੁਤ ਅੱਛੀਆਂ ਨੇ। ਉਹਦਾ ਅਸੀਂ ਦਿੱਲੀ ਦੇ ਵਿੱਚ ਨਮੂਨਾ ਦੇਖ ਚੁੱਕੇ ਹਾਂ, ਤਾਂ ਸਾਨੂੰ ਪੰਜਾਬ ਦੇ ਵਿੱਚ ਉਹਦੀ ਪੂਰੀ ਉਮੀਦ ਹੈ ਜੀ। ਜੀ ਇਸ ਟਾਈਮ ਜਿਹੜੇ ਮੌਜੂਦਾ ਵਿਧਾਇਕਾਂ ਨੇ ਉੱਥੋਂ ਵਰਿੰਦਰ ਕੌਰ ਲੂੰਬਾ ਜੀ, ਉਹਨਾਂ ਦੇ ਪ੍ਰਤੀ ਲੋਕਾਂ ਦਾ ਕਿਸ ਤਰੀਕੇ ਦਾ ਨਜ਼ਰੀਆ ਹੈ? ਹਾਂਜੀ, ਉਹਨਾਂ ਦੇ ਪ੍ਰਤੀ ਕਲੀਅਰ ਕਰ ਦੇਣਾ ਚਾਹੁੰਦੀ ਕਿ ਮੈਡਮ ਖੁਦ ਜਦੋਂ ਮਤਲਬ ਪੋਲੀਟਿਕਸ ਲਾਈਨ ਤੋਂ ਪਹਿਲਾਂ ਉਹ ਕਿਸੇ ਅਦਾਰੇ 'ਚ ਜੋਬ ਕਰਦੇ ਸੀ ਗਵਰਨਮੈਂਟ 'ਚ, ਤੇ ਉਹਨਾਂ ਦੇ ਹਸਬੈਂਡ ਵੀ ਗਵਰਨਮੈਂਟ ਜੋਬ ਤੇ ਆ। ਉਹਨਾਂ ਨੇ ਉਹਨਾਂ ਨੂੰ ਜੋਬ ਤੋਂ ਰਿਜ਼ਾਈਨ ਕਰਵਾ ਕੇ ਇਸ ਲਾਈਨ ਦੇ ਵਿੱਚ ਲਿਆਂਦਾ ਤੇ ਉਹਨਾਂ ਨੂੰ ਸਿਰਫ ਉਹ ਮੈਡਮ ਖੁਦ ਸਿਰਫ ਇੱਕ ਮਤਲਬ ਕਿ ਉਹਨਾਂ ਕੋਲ ਪਾਵਰਾਂ ਜਿਹੜੀਆਂ ਸੀ ਉਹਨਾਂ ਦੇ ਹਸਬੈਂਡ ਨੇ ਯੂਜ਼ ਕੀਤੀਆਂ। ਉਹ ਖਾਲੀ ਮਤਲਬ ਇੱਕ ਜਿੱਦਾਂ ਰਬੜ ਦੀ ਮੋਹਰ ਟਾਈਪ ਮਤਲਬ ਸੀਗੇ, ਜਿਸ ਕਰਕੇ ਉਹਨਾਂ ਦੇ ਹਸਬੈਂਡ ਨੇ ਉਹ ਪਾਵਰਾਂ ਨੂੰ ਇੰਨਾ ਮਿਸਯੂਜ਼ ਕੀਤਾ, ਜਿਹਦੇ ਨਾਲ ਸਾਡਾ ਅੱਜ ਪੂਰਾ ਇਲਾਕਾ ਸ਼ੁਤਰਾਣਾ ਹਲਕਾ ਉਹ ਪਰਚੀਆਂ ਦੇ ਲਈ, ਨਜਾਇਜ਼ ਪਰਚੀਆਂ ਲਈ ਹੀ ਅਕਾਲੀ ਦਲ ਉੱਥੇ ਫੇਮਸ ਹੈ। ਕਿ ਅਗਰ ਪਿਛਲੇ 5 ਸਾਲ ਤੋਂ ਸਭ ਤੋਂ ਜ਼ਿਆਦਾ ਉੱਥੇ ਕੁਛ ਹੋਇਆ ਆ ਤਾਂ ਉਹਨਾਂ ਦੇ ਹਸਬੈਂਡ ਨੇ ਲੋਕਾਂ ਤੇ ਨਜਾਇਜ਼ ਪਰਚੇ ਖਾਏ ਨੇ। ਈਵਨ ਕਿ ਜਿਹੜੇ ਕੱਟੜ ਕਾਂਗਰਸੀ ਬੰਦੇ ਸੀਗੇ ਉਹਨਾਂ ਤੇ ਪਰਚੇ ਪਵਾ ਕੇ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾਉਣ ਦੀਆਂ ਬਹੁਤ ਸਾਡੇ ਇਲਾਕੇ 'ਚ ਜਿਹੜੀਆਂ ਟ੍ਰੈਜਡੀਜ਼ ਹੈ ਉਹ ਫੇਮਸ ਹੈ। ਤੇ 5 ਸਾਲ ਲੋਕ ਪਰਚਿਆਂ ਦੇ ਨਾਂ ਤੇ, ਨਜਾਇਜ਼ ਪਰਚਿਆਂ ਦੇ ਨਾਮ ਤੇ ਬੋਲਦੇ ਨੇ। ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਅਕਾਲੀ ਦਲ ਦਾ ਮਤਲਬ ਹਲਕੇ ਸ਼ੁਤਰਾਣੇ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਹੈ। ਈਵਨ ਕਿ ਲੋਕਾਂ ਨੇ ਮੈਡਮ ਲੂੰਬਾ ਨੂੰ ਪਿੰਡਾਂ ਦੇ ਵਿੱਚ ਐਂਟਰੀ ਵੀ ਤਕਰੀਬਨ ਬੈਨ ਕੀਤੀ ਹੋਈ ਹੈ। ਬਹੁਤ ਜਗ੍ਹਾ ਉਹਨਾਂ ਨਾਲ ਮਿਸਬਿਹੇਵ ਹੋਇਆ ਹੈ, ਬਹੁਤ ਜ਼ਿਆਦਾ। ਜੀ 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 ਅਤੇ ਹਾਂਜੀ ਜੀ ਕੁਛ ਕਹਿ ਰਹੇ ਸੀ ਤੁਸੀਂ? ਜੀ ਪਲਵਿੰਦਰ ਜੀ, ਜਿੱਦਾਂ ਤੁਸੀਂ ਕਿਹਾ ਵੀ ਉੱਥੇ ਆਮ ਲੋਕ ਉਹਨਾਂ ਦੇ ਕਾਫੀ ਜਿਹੜੇ ਵਿਰੋਧ ਦੇ ਵਿੱਚ ਨਜ਼ਰ ਆ ਰਹੇ ਆ, ਕਿਤੇ ਨਾ ਕਿਤੇ ਉਸ ਚੀਜ਼ ਦਾ ਜਿਹੜਾ ਫਾਇਦਾ ਆ ਓਵਰਆਲ ਜਿਹੜੀ ਐਂਟੀ ਇਨਕੰਬੈਂਸੀ ਜਿਹੜੀ ਆ ਉਹ ਮੌਜੂਦਾ ਸਰਕਾਰ ਦੇ ਖਿਲਾਫ ਜਿਹੜੀ ਉਹ ਚੱਲ ਰਹੀ ਆ, ਭਾਰੂ ਆ, ਜਿਸ ਕਰਕੇ ਇਸ ਟਾਈਮ ਜਿਹੜਾ ਕਿਹਾ ਜਾ ਰਿਹਾ ਵੀ ਜਿਹੜੀ ਮੇਜਰ ਟੱਕਰ ਆ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਦਰਮਿਆਨ ਆ। ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਕੀ ਇਕੱਲੀ ਕਾਂਗਰਸ ਦੇ ਨਾਲ ਜ਼ਿਆਦਾ ਵੱਡੀ ਟੱਕਰ ਆ ਕਿ ਨਾਲ ਅਕਾਲੀ ਦਲ ਵੀ ਕਿਤੇ ਅਜੇ ਸ਼ਾਮਲ ਆ ਟੱਕਰ 'ਚ? ਆਲ ਓਵਰ ਦੇਖਿਆ ਜਾਏ ਅਕਾਲੀ ਦਲ ਨੂੰ ਪੰਜਾਬ ਦੇ ਲੋਕ ਜੰਮੂ ਹੀ ਨਕਾਰ ਰਹੇ ਨੇ, ਕਿਉਂਕਿ ਉਹਨਾਂ ਨੂੰ ਦੋ ਚੀਜ਼ਾਂ ਲਈ ਪੰਜਾਬ ਦੇ ਲੋਕ ਮਾਫ਼ ਨਹੀਂ ਕਰਨਾ ਚਾਹੁੰਦੇ। ਇੱਕ ਜਿਹੜਾ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੈ, ਦੂਜਾ ਜਿਹੜਾ ਉਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਦਾ ਜਿਹੜਾ ਚਿੱਟੇ ਦਾ ਕਾਰੋਬਾਰ ਕੀਤਾ, ਉਹਦੇ ਕਰਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਹ ਆ। ਇਸ ਕਰਕੇ ਲੋਕ ਉਹਨਾਂ ਨੂੰ ਬਿਲਕੁਲ ਹੀ ਨਕਾਰ ਰਹੇ ਨੇ। ਕਾਂਗਰਸ ਦੇ ਵਿੱਚ ਕੈਪਟਨ ਦਾ ਜੋ ਸਟੇਟਮੈਂਟ ਹੈਗੀ ਹੈ ਉਹਦੇ ਨਾਲ ਕੁਛ ਜਿਹੜੇ ਲੋਕ ਜੁੜੇ ਹੋਏ ਨੇ ਉਹੀ ਜ਼ਿਆਦਾਤਰ ਹੈ। ਅਦਰਵਾਈਜ਼ ਜਿਹੜਾ ਯੂਥ ਹੈ ਮਤਲਬ ਯੂਥ ਹੈ ਉਹ ਕੱਟੜ ਕਾਂਗਰਸੀ ਫੈਮਲੀਆਂ ਦੇ ਬੱਚੇ ਵੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਕੰਨੀ ਹੀ ਝੁਕਾਅ ਰੱਖਦੇ ਨੇ। ਜੇ ਇੱਕ ਘਰ ਦੇ ਵਿੱਚ
ਇਹ ਫਾਦਰ ਮਤਲਬ ਕਿ ਕਾਂਗਰਸੀ ਹੋਏਗਾ ਤਾਂ ਉਹਦੇ ਅਗਰ 3 ਬੱਚੇ ਨੇ 4 ਬੱਚੇ ਨੇ ਉਹ ਆਮ ਆਦਮੀ ਪਾਰਟੀ, ਮਤਲਬ ਇਹ ਠੀਕ ਜਿਹੜਾ ਹੈ ਅਸਰ ਨੂੰ ਜ਼ਿਆਦਾਤਰ ਦੇਖਣ ਨੂੰ ਮਿਲਿਆ ਕਿ ਯੂਥ ਬਿਲਕੁਲ ਹੀ ਇਸ ਵਾਰ ਆਪਣੇ ਪੇਰੈਂਟਸ ਤੋਂ ਇਹਨਾਂ ਚੀਜ਼ਾਂ ਤੋਂ ਬਿਲਕੁਲ ਬਾਹਰ ਹੈ। ਜੀ ਜੀ। ਤੇ ਪਲਵਿੰਦਰ ਕੌਰ ਜੀ, ਇੱਕ ਸਵਾਲ ਮੈਂ ਪੁੱਛਣਾ ਚਾਹੂੰਗਾ। ਆਮ ਆਦਮੀ ਪਾਰਟੀ ਜਦੋਂ ਜਿਹੜੀ ਆ ਰਹੀ ਸੀ, ਜਦੋਂ MP ਦੀਆਂ ਚੋਣਾਂ ਵੀ ਲੜ ਰਹੀ ਸੀ, ਜਾਂ ਉਸ ਤੋਂ ਬਾਅਦ ਦੇ ਵਿੱਚ ਵੀ ਸੀਗੀ, ਇਹ ਕਹਿੰਦੇ ਸੀਗੇ ਵੀ ਅਸੀਂ ਔਰਤਾਂ ਦੀ ਲਈ ਜਿਹੜਾ ਬਹੁਤ ਕੁਛ ਜਿਹੜਾ ਉਹ ਕਰਾਂਗੇ, ਪਰ ਕਿਤੇ ਨਾ ਕਿਤੇ ਇੱਕ ਜਿਹੜਾ ਰਾਖਵਾਂ ਕਰਨ ਦੀ ਵੀ ਗੱਲ ਕਰਦੇ ਆ ਵੀ ਔਰਤਾਂ ਦੇ ਲਈ ਘੱਟੋ ਘੱਟ ਇੰਨੀਆਂ ਸੀਟਾਂ ਰਿਜ਼ਰਵ ਚਾਹੀਦੀਆਂ, ਜਾਂ ਨੌਕਰੀਆਂ ਦੀ ਗੱਲ ਕਰ ਲਓ ਜਾਂ ਗੱਲ ਲਓ, ਕਿਤੇ ਨਾ ਕਿਤੇ ਸਮੇਂ ਸਿਰ ਇਹੋ ਜਿਹੀ ਮੰਗ ਜਿਹੜੀ ਉੱਠਦੀ ਰਹਿੰਦੀ ਆ। ਪਰ ਆਮ ਆਦਮੀ ਪਾਰਟੀ ਨੇ ਆਪਣੀਆਂ 117 ਹਲਕਿਆਂ ਦੇ ਵਿੱਚੋਂ ਆਈ ਥਿੰਕ 9 ਜਿਹੜੇ ਆ ਉਹ ਹਲਕਿਆਂ ਦੇ ਵਿੱਚ ਬੀਬੀਆਂ ਨੂੰ ਸਿਰਫ ਉਤਾਰਿਆ ਆ। ਇਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਆ? ਆਮ ਆਦਮੀ ਪਾਰਟੀ ਨੇ ਔਰਤਾਂ ਨੂੰ ਈਵਨ ਕਿ 33% ਦਾ 50% ਦਾ ਜਿਹੜਾ ਕੋਟਾ ਆਫਰ ਕੀਤਾ ਸੀ, ਬਟ ਲੇਕਿਨ ਆਲ ਓਵਰ ਜੋ ਇਲਾਕੇ ਦੀ ਮਤਲਬ ਕਿ ਉੱਥੇ ਦੀ ਲੋਕਲ ਪਾਲਿਸੀਜ਼ ਹੁੰਦੀਆਂ ਸੀ ਜਾਂ ਲੋਕਲ ਪੋਲੀਟਿਕਸ ਸੀਗੀ, ਉਹਦੇ ਵਿੱਚ ਕੁਛ ਮਤਲਬ ਕਿ ਔਰਤਾਂ ਸਪੈਸੀਫਿਕ ਡਿਜ਼ਰਵ ਨਹੀਂ ਕਰ ਰਹੀਆਂ ਸੀ, ਜਿਹਦੇ ਕਰਕੇ ਉਹਨਾਂ ਨੂੰ ਐਵੇਂ ਹੀ ਲਾਂਚ ਕਰਨ ਨਾਲ ਅਸੀਂ ਮਤਲਬ ਕਿ ਪੰਜਾਬ ਦਾ ਬਹੁਤ ਵੱਡਾ ਲਾਸ ਕਰਦੇ। ਅਦਰਵਾਈਜ਼ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ ਖੁੱਲਾ ਮੌਕਾ ਦਿੱਤਾ। ਉਹਦੀ ਮੈਂ ਆਪਣੀ ਐਗਜ਼ਾਮਪਲ ਦੇ ਦਿੰਦੀ ਹਾਂ ਤੁਹਾਨੂੰ ਕਿ ਮੈਂ ਆਮ ਆਦਮੀ ਪਾਰਟੀ ਦੀ ਇੱਕ ਰੂਟ ਲੈਵਲ ਨਾਲ ਜੁੜੀ ਹੋਈ ਵਲੰਟੀਅਰ ਆ, ਜਿਹੜੀ ਉਹ ਸਿਰਫ ਆਮ ਆਦਮੀ ਪਾਰਟੀ ਨੇ ਕੰਮ ਦੇ ਆਧਾਰ ਤੇ ਜਿਹੜਾ ਆ ਕੰਮ ਦੇ ਆਧਾਰ ਤੇ ਹੀ ਜਿਹੜੀ ਹੈ ਉਹਨਾਂ ਨੂੰ ਮੈਨੂੰ ਟਿਕਟ ਮਿਲੀ ਆ। ਮੇਰਾ ਹੋਰ ਕੁਛ ਨਹੀਂ ਸੀ, ਸਿਰਫ ਫੀਲਡ ਦੇ ਵਿੱਚ ਜਿਹੜਾ ਮੇਰਾ ਵਰਕ ਸੀਗਾ, ਵਰਕ ਦੇ ਹੀ ਬਿਹਾਫ ਤੇ ਹੀ ਮੈਨੂੰ ਇਹ ਜਿਹੜੀ ਸੇਵਾ ਮਿਲੀ ਆ। ਮੇਰਾ ਕਿਸੇ ਵੀ ਲੀਡਰ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਜਾਣ ਪਛਾਣ ਨਹੀਂ ਸੀ, ਈਵਨ ਕਿ ਮੈਂ ਸਿਰਫ ਫੀਲਡ 'ਚ ਕੰਮ ਕਰਦੀ ਨੂੰ ਹੀ ਸੁਨੇਹਾ ਲੱਗਿਆ। ਇਹ ਮੈਂ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਥੈਂਕਫੁਲ ਹਾਂ ਕਿ ਇਹ ਫਸਟ ਟਾਈਮ ਹੋਇਆ ਕਿ ਇੱਕ ਮੈਂ ਮਜ਼ਦੂਰ ਦੀ ਬੇਟੀ ਹਾਂ ਕਿ ਮੈਨੂੰ ਪਾਰਟੀ ਨੇ ਦਿੱਤਾ ਜੀ। ਜੀ। ਪਲਵਿੰਦਰ ਕੌਰ ਜੀ, ਜਿਹੜੀ ਤੁਸੀਂ ਗੱਲ ਆਖਿਆ ਉਹਨਾਂ ਨੇ 50% ਸੀ, ਪਰ ਰਹਿ ਉਹ ਪਿੱਛੇ ਗਏ ਕਿਉਂਕਿ ਇੰਨੇ ਜ਼ਿਆਦਾ ਨਹੀਂ ਸੀਗੇ। ਇਹ ਗੱਲ ਤਾਂ ਹਰ ਵਾਰੀ ਕਹਿ ਕੇ ਜਿਹੜੇ ਉਹ ਘੱਟ ਸੀਟਾਂ ਜਿਹੜੀਆਂ ਜੀ ਉਹ ਦੇ ਦੇਣਗੇ, ਇੱਦਾਂ ਤਾਂ ਨਹੀਂ ਹੋਣ ਦੀ ਉਮੀਦ ਕਿਤੇ ਵੀ ਬਾਅਦ ਦੇ ਵਿੱਚ ਕਈ ਜਿਹੜੇ ਡਿਜ਼ਰਵਿੰਗ ਆ ਉਹ ਵੀ ਪਿੱਛੇ ਰਹਿ ਜਾਣ? ਨਹੀਂ, ਇਹ ਆਮ ਆਦਮੀ ਪਾਰਟੀ ਦੇ ਵਿੱਚ ਆਲ ਓਵਰ ਮੈਂ ਨਹੀਂ ਦੇਖੀ ਚੀਜ਼। ਪਾਰਟੀ ਨੇ ਹਰ ਬੰਦੇ ਨੂੰ ਸੁਣਿਆ ਔਰ ਮੈਂ ਆਪਣੇ ਕੇਸ ਦੇ ਵਿੱਚ ਦੇਖਿਆ ਕਿ ਪਾਰਟੀ ਨੇ ਮੈਨੂੰ ਹਰ ਮੌਕਾ ਦਿੱਤਾ ਹੈ ਸੁਣਨ। ਪਾਰਟੀ ਨੇ ਹਰ ਵਰਕਰ ਨੂੰ ਸੁਣਿਆ ਆ। ਪਾਰਟੀ ਕੁੱਲ ਮਿਲਾ ਕੇ ਸਾਰਾ ਕੁਛ ਇਹ ਦੇਖਦੀ ਸੀ ਕਿ ਲੋਕਾਂ ਦਾ ਹਿੱਤ ਕਿਸ ਵਿੱਚ ਹੈ। ਪਾਰਟੀ ਨੇ ਆਪਣਾ ਕੋਈ ਉਹਦੇ ਨਾਲ ਨਿੱਜ ਨਹੀਂ ਮੈਂ ਦੇਖਿਆ। ਮੈਨੂੰ ਪਾਰਟੀ ਨੇ ਮੇਰੇ ਜਿਹੜੇ ਮਤਲਬ ਐਂਟੀ ਬੰਦੇ ਸੀ, ਜਿਹੜੇ ਕੰਪੀਟੀਟਰ ਬੰਦੇ ਸੀਗੇ, ਉਹਨਾਂ ਨੇ ਮੇਰੇ ਤੇ ਇੰਨੇ ਐਲੀਗੇਸ਼ਨਸ ਮਤਲਬ ਕਿ ਜਿਹੜੇ ਦਿੱਤੇ ਆ, ਤੇ ਪਾਰਟੀ ਉਹਦੇ ਲਈ ਐਵੀਡੈਂਸ ਕਲੀਅਰ ਕਰਦੀ ਸੀ। ਪਾਰਟੀ ਨੇ ਬਾਰ ਆਪਣੀ ਹਰੇਕ ਚੀਜ਼ ਕਲੀਅਰ ਕਰਨ ਦਾ ਜਿਹੜਾ ਚਾਂਸ ਦਿੱਤਾ। ਇਹ ਪਾਰਟੀ ਦੀ ਬਹੁਤ ਵੱਡੀ ਉਹ ਆ ਕਿ ਪਾਰਟੀ ਮਿਟ ਕੇ ਕਿਸੇ ਤੇ ਯਕੀਨ ਕਰਕੇ ਨਹੀਂ ਚੱਲਦੀ। ਪਾਰਟੀ ਲੌਜਿਕ ਨਾਲ, ਤਰਕ ਦੇ ਨਾਲ ਜਿਹੜਾ ਆ ਸਾਰੇ ਡਿਸੀਜ਼ਨਸ ਜਿਹਦੇ ਨਾਲ ਲੋਕ ਹਿੱਤ ਜੁੜਦੇ ਨੇ। ਜੀ ਬਿਲਕੁਲ ਜੀ। ਮੈਨੂੰ ਲੱਗਦਾ ਪਲਵਿੰਦਰ ਜੀ, ਇਹ ਜਿਹੜੀਆਂ ਗੱਲਾਂ ਕਿਤੇ ਨਾ ਕਿਤੇ ਸ਼ਾਇਦ ਪੰਜਾਬ ਦੇ ਲੋਕ ਸ਼ੁਰੂ ਤੋਂ ਹੀ ਸੁਣ ਰਹੇ ਨੇ ਵੀ ਤੁਹਾਡੇ ਹਿੱਤਾਂ ਦੇ ਲਈ ਜਿਹੜੀ ਇਹ ਪਾਰਟੀ ਆਈ ਆ ਉਹ ਕਰੂਗੀ, ਉਹ ਸਾਰਾ ਕੁਛ ਕਰੂਗੀ। ਬਾਕੀ ਇਹ ਤਾਂ ਹੁਣ 4 ਤਰੀਕ ਨੂੰ ਤੁਹਾਡੇ ਸਾਰਿਆਂ ਦਾ ਭਵਿੱਖ ਲੋਕਾਂ ਨੇ ਜਿਹੜਾ EVM ਮਸ਼ੀਨਾਂ ਦੇ ਵਿੱਚ ਬੰਦ ਕਰ ਦੇਣਾ ਹੈ। ਤੁਸੀਂ ਮੈਨੀਫੈਸਟੋ ਵੀ ਬਹੁਤ ਜਾਰੀ ਕੀਤੇ, ਬਹੁਤ ਕੁਛ ਜਿਹੜਾ ਆ ਲੋਕਾਂ ਨੂੰ ਕਿਹਾ ਵੀ ਲੋਕਾਂ ਤੋਂ ਸੁਝਾਅ ਲੈ ਕੇ ਫਿਰ ਹੀ ਮੈਨੀਫੈਸਟੋ ਦੇ ਵਿੱਚ ਜਿਹੜੇ ਆ ਉਹ ਪਾਏ ਹੋਏ ਨੇ। ਤੁਸੀਂ ਓਵਰਆਲ ਕਿਸ ਪੋਜੀਸ਼ਨ ਦੇ ਉੱਤੇ ਆਪਣੇ ਆਪ ਨੂੰ ਦੇਖਦੇ ਹੋ? ਕਿਉਂਕਿ ਵੱਖ-ਵੱਖ ਸਰਵੇ ਆ ਰਹੇ ਆ, ਕਿਸੇ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਜ਼ਿਆਦਾ ਅੱਗੇ ਆ, ਕਿਤੇ ਥੋੜ੍ਹੀ ਜਿਹੀ ਅੱਗੇ ਆ। ਤੁਹਾਨੂੰ ਕਿਤੇ ਨਾ ਕਿਤੇ ਦੂਜੇ ਨੰਬਰ 'ਤੇ ਹੀ ਜਿਹੜਾ ਦਿਖਾਇਆ ਜਾ ਰਿਹਾ ਆ। ਤੁਸੀਂ ਤਾਂ ਹੁਣ ਚਲੋ ਉਸ ਪਾਰਟੀ ਦੇ ਵਿੱਚ ਤੁਸੀਂ ਤਾਂ ਕਹਿਣਾ ਹੀ ਆ ਵੀ ਅੱਗੇ ਚੱਲ ਰਹੇ ਆ, ਸਾਡਾ ਵਧੀਆ ਆ, ਪਰ ਆਮ ਲੋਕਾਂ ਦੇ ਨਾਲ ਵੀ ਜੇ ਤੁਸੀਂ ਇੱਥੇ ਗੱਲ ਕਰੋ, ਜਿਹੜੇ ਮਾਝੇ ਦੇ ਵਿੱਚ ਨੇ ਜਾਂ ਦੁਆਬੇ ਦੇ ਵਿੱਚ ਨੇ, ਉਹ ਕਹਿ ਰਹੇ ਨੇ ਵੀ ਉੱਥੇ ਥੋੜ੍ਹਾ ਪਿਛੜ ਰਹੇ ਨੇ ਅਜੇ ਵੀ। ਅਖੀਰਲੇ ਕੁਛ ਦਿਨਾਂ ਦੇ ਵਿੱਚ ਕੋਈ ਵਿਸ਼ੇਸ਼ ਇਹਨਾਂ ਇਲਾਕਿਆਂ ਦੇ ਲਈ ਆਮ ਆਦਮੀ ਪਾਰਟੀ ਕੀ ਕਰ ਰਹੀ ਆ? ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਜਿੰਨਾ ਵੀ ਮਤਲਬ ਕਿ ਉੱਥੇ ਦਾ ਵਰਕਰ ਹੈ, ਚਾਹੇ ਉਹਦੇ ਵਿੱਚ ਦਿੱਲੀ ਦੇ ਕੈਬਨਿਟ ਮਿਨਿਸਟਰ ਨੇ, ਚਾਹੇ ਡਿਪਟੀ CM ਸਿਸੋਦੀਆ ਜੀ ਨੇ,
ਜਿਹੜੇ ਰੂਟ ਲੈਵਲ ਨਾਲ ਹੁਣ ਤੱਕ ਵਰਕ ਕਰਕੇ ਜਿਨ੍ਹਾਂ ਦੇ ਆਪਣੇ ਐਕਸਪੀਰੀਅੰਸ ਨੇ ਆਮ ਆਦਮੀ ਪਾਰਟੀ ਲਈ, ਉਹ ਪੰਜਾਬ ਦੇ ਵਿੱਚ ਮਾਝਾ ਤੇ ਦੁਆਬੇ ਵਿੱਚ ਪੂਰਾ ਆਪਣਾ ਦਿਨ ਰਾਤ ਲਾ ਕੇ ਕੰਮ ਕਰ ਰਹੇ ਨੇ। ਉਹਦੇ ਨਾਲ ਇੱਕ ਵੇਵ ਜਿਹੜੀ ਬਣ ਰਹੀ ਹੈ। ਤੁਹਾਡਾ NRI ਵੀ ਇੱਥੋਂ ਜਿੰਨਾ ਵੀ ਮਤਲਬ ਕਿ ਪੂਰੇ ਸੰਸਾਰ ਵਿੱਚੋਂ ਪੰਜਾਬ ਦੇ ਵਿੱਚ ਗਿਆ ਹੋਇਆ ਹੈ, ਮਾਝੇ ਦੁਆਬੇ ਦੇ ਵਿੱਚ ਜਾ ਕੇ ਜਿੱਥੇ ਮਤਲਬ ਕਿ ਕੋਈ ਐਡੀ ਖਾਸ ਨਾ ਵਰਕ ਹੋਇਆ ਵੀ ਉੱਥੇ ਲੋਕ ਰਿਸਪੌਂਸ ਦੇ ਰਹੇ ਨੇ, ਵੋਟਰ ਰਿਸਪੌਂਸ ਦੇ ਰਿਹਾ ਹੈ। ਕੁਛ ਜਾਣੀ ਕਿ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੀ ਜਨਤਾ ਉਹ ਬਦਲਾਅ ਪੂਰਾ ਭਾਲ ਰਹੀ ਹੈ ਤੇ ਲੋਕਾਂ ਦਾ ਮਨ ਹੈ ਜਿਹੜਾ ਉਹ ਬਣਿਆ ਹੋਇਆ ਹੈ। ਉਹਦੇ ਲਈ ਹੁਣ ਅਕਾਲੀ ਜਾਂ ਕਾਂਗਰਸ ਕੁਛ ਵੀ ਉਹਨਾਂ ਨੂੰ ਨਵੇਂ ਮਤਲਬ ਕਿ ਉਹ ਪਲਾਨ ਦਿੰਦੇ ਰਹਿਣ ਜਾਂ ਦੱਸਦੇ ਰਹਿਣ, ਪਰ ਲਾਸਟ ਜੋ ਅਸੀਂ ਲੋਕਾਂ ਦੇ ਚਿਹਰਿਆਂ ਤੋਂ ਪੜ੍ਹਿਆ ਆ ਜਾਂ ਜੋ ਲੋਕ ਸਾਨੂੰ ਜਿਵੇਂ ਮੇਰੀਆਂ ਮੀਟਿੰਗਸ ਹੋ ਰਹੀਆਂ ਆ ਮੇਰੇ ਸ਼ਤਰਾਣੇ ਹਲਕੇ, ਮੈਂ ਹੁਣ ਵੀ ਕਿਸੇ ਨਾਲ ਮੀਟਿੰਗ ਲਈ ਆਪਣੇ ਘੱਗਰ ਏਰੀਏ ਦੇ ਕਿਸੇ ਪਿੰਡ 'ਚ ਬੈਠੀ ਹਾਂ ਵੀ ਉਸ ਤਰੀਕੇ ਨਾਲ ਸਾਨੂੰ ਇਹ ਲੱਗਦਾ ਕਿ ਬਦਲਾਅ 110% ਆਏਗਾ। ਕਿਉਂਕਿ ਉਹ ਲੋਕ ਬੇਸ਼ੱਕ ਉਹ ਕੱਟੜ ਅਕਾਲੀ ਦਲ ਸੀ, ਕੱਟੜ ਕਾਂਗਰਸ ਸੀ, ਪਰ ਉਹ ਇੰਨਾ ਆਮ ਆਦਮੀ ਪਾਰਟੀ ਨੇ ਜਾਗਰੂਕ ਕਰ ਦਿੱਤਾ ਲੋਕਾਂ ਨੂੰ ਵੀ ਇਹ ਦੋਨੋਂ ਪਾਰਟੀਜ਼ ਨੇ ਹੁਣ ਤੱਕ ਲੋਕਾਂ ਦਾ ਸ਼ੋਸ਼ਣ ਕੀਤਾ ਤੇ ਇਹਨਾਂ ਨੂੰ ਸਬਕ ਸਿਖਾਉਣ ਲਈ ਇਹ ਥਰਡ ਫਰੰਟ ਨੂੰ ਕਾਮਯਾਬ ਕਰਨਾ ਜ਼ਰੂਰੀ ਹੈ। ਲੋਕ ਆਪਣੀ ਪਰਸਨਲ ਹਿੱਤ ਤੋਂ ਵੀ ਉੱਪਰ ਉੱਠ ਕੇ ਜਿਹੜਾ ਆਮ ਆਦਮੀ ਪਾਰਟੀ ਨੂੰ ਵੋਟ ਪਾ ਰਹੇ ਨੇ। ਦੇਖਿਆ ਜੀ ਤੇ ਬਿਲਕੁਲ ਸਰੋਤਿਓ, ਆਪਾਂ ਅੱਜ ਆਪਣੀ ਗੱਲਬਾਤ ਜਿਹੜੀ ਇਸ ਟਾਈਮ ਚੱਲ ਰਹੀ ਆ ਬੀਬੀ ਪਲਵਿੰਦਰ ਕੌਰ ਹੁਣਾਂ ਦੇ ਨਾਲ, ਹਲਕਾ ਸ਼ਤਰਾਣਾ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਜੀ ਉਮੀਦਵਾਰ ਨੇ। ਜਿੱਦਾਂ ਤੁਸੀਂ ਕਿਹਾ ਆ ਪਲਵਿੰਦਰ ਕੌਰ ਜੀ, ਮੈਨੂੰ ਪਤਾ ਹੈ ਵੀ ਤੁਸੀਂ ਬਿਜ਼ੀ ਵੀ ਹੋ, ਤੁਸੀਂ ਹੋਰ ਵੀ ਅੱਗੇ ਜਿਹੜੇ ਆ ਲੋਕਾਂ ਦੇ ਨਾਲ ਜਿਹੜੀਆਂ ਮੀਟਿੰਗਸ ਵੀ ਕਰਨੀਆਂ, ਗੱਲਬਾਤ ਵੀ ਕਰਨੀ ਹੈ, ਕਿਉਂਕਿ ਦਿਨ ਥੋੜ੍ਹੇ ਨੇ ਤੇ ਕੰਮ ਜਿਹੜੇ ਆ ਹਰ ਇੱਕ ਸਿਆਸੀ ਪਾਰਟੀ ਦੇ ਜਿਹੜੇ ਵਰਕਰ ਆ ਜਾਂ ਹਲਕਾ ਦੇ ਜਿਹੜੇ ਨੋਮੀਨੀ ਕੈਂਡੀਡੇਟ ਉਹਨਾਂ ਨੂੰ ਹੁੰਦੇ ਨੇ, ਕੰਮ ਜ਼ਿਆਦਾ ਨੇ। ਅਸੀਂ ਤੁਹਾਡਾ ਬਹੁਤਾ ਸਮਾਂ ਵੀ ਜਿਹੜਾ ਉਹ ਨਹੀਂ ਲਵਾਂਗੇ ਤੇ ਜਾਂਦੇ ਜਾਂਦੇ ਤੁਸੀਂ ਜਿਹੜਾ ਜੀ ਸਰੋਤਿਆਂ ਨੂੰ ਉਹ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਵੱਖ-ਵੱਖ ਮਸਲਿਆਂ ਦੇ ਉੱਤੇ ਤੁਹਾਡੀ ਪਾਰਟੀ ਦੇ ਕਈ ਜਿਹੜੇ ਉਮੀਦਵਾਰ ਆਏ ਨੇ ਉਹ ਗੱਲ ਕਰਦੇ ਨੇ, ਕਈ ਵਾਰੀ ਉਹ ਜਵਾਬ ਦੇਣ ਤੋਂ ਇਸ ਗੱਲ ਨੂੰ ਟਲ ਜਾਂਦੇ ਨੇ ਵੀ ਇਹ ਜਿਹੜਾ ਜੀ ਸਾਡੇ ਲੈਵਲ ਦਾ ਜਿਹੜਾ ਉਹ ਸਵਾਲ ਨਹੀਂ ਹੈਗਾ, ਵੀ ਇਹ ਤੁਸੀਂ ਮੁੱਖ ਮੰਤਰੀ ਦੇ ਜਿਹੜਾ ਹੋਊਗਾ ਉਹਨੂੰ ਪੁੱਛਿਓ ਜਾਂ ਜਿਹੜੇ ਕਨਵੀਨਰ ਨੇ ਉਹਨਾਂ ਨੂੰ ਪੁੱਛਿਓ। ਅਤੇ ਕੀ ਕਿਉਂਕਿ ਜੇ ਇਸ ਤਰੀਕੇ ਦੇ ਨਾਲ ਲੱਗਦਾ, ਲੋਕਾਂ ਨੂੰ ਇਹ ਲੱਗਦਾ ਵੀ ਤੁਹਾਡੀ ਜਿਹੜੀ ਹੈ ਵਿਧਾਇਕਾਂ ਦੀ, ਜੇ ਤੁਸੀਂ ਚੁਣੇ ਜਾਂਦੇ ਹੋ, ਇਹਦਾ ਮਤਲਬ ਬਾਅਦ ਦੇ ਵਿੱਚ ਵੀ ਕਿਤੇ ਸੁਣੀ ਨਹੀਂ ਜਾਊਗੀ, ਕਿ ਤੁਹਾਨੂੰ ਪਾਲਿਸੀਆਂ ਦੇ ਬਾਰੇ ਪਤਾ ਨਹੀਂ ਹੋਊਗਾ। ਤੁਸੀਂ ਇਹ ਸਾਰੀ ਚੀਜ਼ ਨੂੰ ਜਿਹੜੇ ਜੀ ਕਿਸ ਤਰੀਕੇ ਨਾਲ ਤੁਸੀਂ ਕਹਿੰਦੇ ਹੋ, ਤੁਹਾਡਾ ਕੀ ਇਸ ਦੇ ਉੱਤੇ ਉੱਤਰ ਆ? ਨਹੀਂ ਜੀ, ਇਹ ਜੋ ਵੀ ਜਿਹੜੇ ਸੰਸੇ ਕ੍ਰੀਏਟ ਹੋ ਰਹੇ ਨੇ, ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਆਮ ਆਦਮੀ ਪਾਰਟੀ ਦੀ ਜਿੰਨੀ ਸਮੁੱਚੀ ਲੀਡਰਸ਼ਿਪ ਹੈ ਉਹ ਲੋਕ ਹਿੱਤ ਲਈ ਜੁੜੀ ਹੋਈ ਹੈ। ਉਹਦੇ ਵਿੱਚ ਚਾਹੇ ਅਸੀਂ ਕੱਲ੍ਹ ਨੂੰ ਵਿਧਾਇਕ ਬਣ ਕੇ ਜਾਂਦੇ ਹਾਂ ਤਾਂ ਸਾਡਾ ਉਹ ਪਾਰਟੀ ਕੁਛ ਐ ਨਹੀਂ ਕਿ ਸਾਡੀ ਸੁਣਵਾਈ ਨਹੀਂ ਕਰੇਗੀ ਜਾਂ ਸਾਡੀ ਹੁਣ ਤੱਕ ਸੁਣਵਾਈ ਨਹੀਂ ਕੀਤੀ ਹੈ। ਇਹ ਸਿਰਫ ਅਫਵਾਹਾਂ ਨੇ। ਮੈਂ ਪਾਰਟੀ ਦੇ ਅੰਦਰ ਵੜ ਕੇ ਕੰਮ ਕੀਤਾ ਹੈ, ਮੈਨੂੰ ਪਤਾ ਪਾਰਟੀ ਲੋਕਾਂ ਲਈ ਕਿੰਨਾ ਰੂਟ ਲੈਵਲ ਤੇ ਜੁੜ ਕੇ ਕੰਮ ਕਰ ਰਹੀ ਹੈ। ਇਹ ਸਿਰਫ ਇਹਨਾਂ ਚੀਜ਼ਾਂ ਨੂੰ ਜਿੰਨੇ ਸੰਸਥੇ ਕ੍ਰੀਏਟ ਹੁੰਦੇ ਨੇ, ਮਤਲਬ ਕ੍ਰਿਟਿਕ ਲੋਕਾਂ ਨੇ ਇਹਨਾਂ ਚੀਜ਼ਾਂ ਨੂੰ ਸ਼ਾਇਦ ਜ਼ਿਆਦਾ ਹਾਈਲਾਈਟ ਕੀਤਾ, ਬਟ ਲੇਕਿਨ ਮੈਂ ਜੋ ਪਾਰਟੀ ਦੇ ਅੰਦਰ ਵੜ ਕੇ ਦੇਖਿਆ, ਪਾਰਟੀ ਸਿਰਫ ਲੋਕ ਲਈ ਬੈਠੀ ਹੈ। ਪਾਰਟੀ ਉਹਦੇ ਵਿੱਚ ਇੱਕ ਆਮ ਵਰਕਰ ਤੋਂ ਲੈ ਕੇ ਕੱਲ ਨੂੰ ਅਗਰ ਕੋਈ ਕੈਬਨਿਟ 'ਚ ਵੀ ਜਾਂਦਾ ਆ, ਸੇਮ ਉਹਦੀ ਜਿਹੜੀ ਸੁਣਵਾਈ ਹੈ ਉਹ ਬਰਾਬਰ ਹੁੰਦੀ। ਕੇਜਰੀਵਾਲ ਬਰਾਬਰ ਸੁਣਵਾਈ ਕਰਦੇ ਨੇ, ਪੂਰੀ ਜਿਹੜੀ ਲੀਡਰਸ਼ਿਪ ਹੈ ਪੂਰੀ ਉਹਦੇ ਨਾਲ ਸੁਣਦੀ। ਜਦ ਕਿ ਦੂਜੀਆਂ ਰਵਾਇਤੀ ਪਾਰਟੀਆਂ ਦੇ ਵਿੱਚ ਹੁਣ ਤੱਕ ਵਰਕਰਾਂ ਨਾਲ ਜੋ ਕੁਛ ਹੋਇਆ ਉਹ ਤੁਸੀਂ ਆਪ ਵੀ ਸਮਝਦੇ ਆ ਜਾਂ ਆਪ ਵੀ ਭਲੀ ਭਾਂਤੀ ਜਾਣਦੇ ਆ ਕਿ ਉੱਥੇ 50-50 ਸਾਲ ਦਾ ਜਿਹੜਾ ਕਰੀਅਰ ਹੈ ਉਹਨਾਂ ਵਰਕਰਾਂ ਦਾ, ਉਹ ਗੁੱਡੇ ਲੈਣ ਲਾਇਆ ਹੋਇਆ ਉਹਨਾਂ ਪਾਰਟੀਆਂ ਨੇ। ਪਰ ਇੱਥੇ ਅੱਜ ਵੀ ਅਗਰ ਕੋਈ ਸਾਡਾ ਵਰਕਰ ਦੀ ਕੋਈ ਨਾਰਾਜ਼ਗੀ ਹੈ ਜਾਂ ਕਿਵੇਂ, ਕੇਜਰੀਵਾਲ ਸਾਹਿਬ ਖੁਦ ਸੁਣਦੇ ਨੇ, ਸਾਡੀ ਟੀਮ ਪੂਰੀ ਖੁਦ ਸੁਣਦੀ ਹੈ। ਜੀ ਅਤੇ ਪਲਵਿੰਦਰ ਕੌਰ ਜੀ, ਅਸੀਂ ਬਹੁਤ ਤੁਹਾਡਾ ਜਿਹੜਾ ਜੀ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹ ਜਿਹੜਾ ਜੀ ਆਪਣੇ ਰੁਝੇਵਿਆਂ ਦੇ ਵਿੱਚੋਂ ਤੁਸੀਂ ਥੋੜ੍ਹਾ ਸਮਾਂ ਪੰਜਾਬੀ ਰੇਡੀਓ USA ਦੇ ਲਈ ਕੱਢਿਆ ਅਤੇ ਉਮੀਦ ਇਹੀ ਸਾਰਿਆਂ ਨੂੰ ਹੈ, ਇੱਥੇ ਬੈਠੇ ਜਿੰਨੇ ਵੀ NRIs ਨੇ, ਜਿੰਨੇ ਵੀ ਪੰਜਾਬ ਤੋਂ ਦੂਰ ਬੈਠੇ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚ, ਵੀ ਪੰਜਾਬ ਦੀ ਨੁਹਾਰ ਕਿਤੇ ਨਾ ਕਿਸੇ ਪਾਸੇ ਜਿਹੜੇ ਚੰਗੇ ਪਾਸੇ ਨੂੰ ਜਿਹੜੀ ਜੀ ਉਹ ਬਦਲੇ। ਅਤੇ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਅਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇਹ ਸੀਗੇ ਜੀ ਪਲਵਿੰਦਰ ਕੌਰ ਜੀ, ਹਲਕਾ ਸ਼ਤਰਾਣਾ ਤੋਂ, ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸੀਗੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀਗੇ।